हेलो फादर। ਹੈਲੋ ਮੋਨਾ, ਆਓ ਆਓ। ਗਜ਼ਾਲਾ ਤੁਹਾਡਾ ਇੰਤਜ਼ਾਰ ਕਰ ਰਹੀ ਸੀ। ਗਜ਼ਾਲਾ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਮੋਨਾ ਨੂੰ ਕੁਝ ਕਾਨੂੰਨ ਦੇ ਹਵਾਲੇ ਨਾਲ ਸਵਾਲ ਕਰਨੇ ਸਨ। ਬਿਲਕੁਲ ਬੇਟਾ, ਫਰਮਾਓ ਕੀ ਸਮਝਣਾ ਚਾਹੁੰਦੇ ਹੋ ਤੁਸੀਂ? ਸਾਡੇ ਮੁਹੱਲੇ ਵਿੱਚ ਕੁਝ ਕੁੜੀਆਂ ਨੇ ਔਰਤਾਂ ਤੇ ਵਿਰਾਸਤੀ ਹਕੂਕ ਦੀ ਜਾਣਕਾਰੀ ਲਈ ਤਰਕੀਬ ਰੱਖੀ ਸੀ, ਲੇਕਿਨ ਉਹ ਮੁਸਲਮਾਨ ਕਾਨੂੰਨ ਦੀ ਆਗਾਹੀ ਦੇ ਰਹੀ ਸੀ। ਮੈਂ ਸੋਚਿਆ ਈਸਾਈ ਕਾਨੂੰਨ ਦੇ ਬਾਰੇ ਵਿੱਚ ਵੀ ਜਾਣਨਾ ਚਾਹੀਦਾ ਹੈ, ਲੇਕਿਨ ਕੁਝ ਜ਼ਿਆਦਾ ਮਾਲੂਮਾਤ ਹੋ ਨਹੀਂ ਪਾਈ। ਮੈਂ ਤੈਨੂੰ ਸਮਝਾਉਂਦੀ ਹਾਂ। ਪਾਕਿਸਤਾਨ ਵਿੱਚ ਈਸਾਈਆਂ ਦਾ ਵਿਰਾਸਤੀ ਕਾਨੂੰਨ ਸੈਕਸ਼ਨ ਐਕਟ 1925 ਦੇ ਸੈਕਸ਼ਨ 29 ਤੋਂ ਲੇਕਰ 49 ਦੇ ਤਹਿਤ ਬਣਦਾ ਹੈ। ਹੋਰ ਇਹਨਾਂ ਕਾਨੂੰਨ ਤਹਿਤ ਵਿਰਾਸਤ ਦੀ 3 ਕਿਸਮਾਂ ਨੇ। ਪਹਿਲਾ ਸ਼ਰੀਕੇ ਹਯਾਤ, ਦੂਜਾ ਸਗੀ ਔਲਾਦ ਤੇ ਤੀਜਾ ਕਰੀਬੀ ਰਿਸ਼ਤੇਦਾਰ। ਸਕਸੈਸ਼ਨ ਐਕਟ 1925 ਦਾ ਸਕਸੈਸ਼ਨ 32 ਇਹ ਵਾਜ਼ੇ ਬਿਆਨ ਕਰਦਾ ਹੈ ਕਿ ਕਿਸੇ ਈਸਾਈ ਦੀ ਵਫਾਤ ਦੀ ਸੂਰਤ ਵਿੱਚ ਜੇ ਉਹਨਾਂ ਪਹਿਲਾਂ ਤੋਂ ਵਸੀਅਤ ਨਹੀਂ ਬਣਾਈ ਹੈ, ਇਸ ਦੀ ਵਿਰਾਸਤ ਸ਼ੌਹਰ, ਬੀਵੀ, ਸਕੀ ਔਲਾਦ, ਖੂਨੀ ਰਿਸ਼ਤੇਦਾਰ ਵਿੱਚ ਤਕਸੀਮ ਹੋਏਗੀ। ਹੋਰ ਇਸ ਐਕਟ ਦਾ ਸੈਕਸ਼ਨ 33 ਸਾਡੇ ਲਈ 3 ਸੂਰਤ-ਏ-ਹਾਲ ਦਾ ਨਕਸ਼ਾ ਖਿੱਚਦਾ ਹੈ। ਇਹ 3 ਸੂਰਤ-ਏ-ਹਾਲ ਕਿਹੜੀਆਂ ਨੇ? ਪਹਿਲੀ ਸੂਰਤ-ਏ-ਹਾਲ ਵਿੱਚ ਮੁਤਵੱਫੀ ਦੀ ਬੇਵਾ ਤੇ ਸਗੀ ਔਲਾਦ ਵਿੱਚ ਸਾਰੀ ਜਾਇਦਾਦ ਤਕਸੀਮ ਹੋਏਗੀ। ਬੇਵਾ ਦੇ ਹੱਕ ਵਿੱਚ 1/3 ਹਿੱਸਾ ਮਿਲੂਗਾ ਤੇ ਬਕੀਆ ਹਿੱਸੇ ਤੇ ਬੇਟੇ ਤੇ ਬੇਟੀ ਵਿੱਚ ਬਰਾਬਰ ਤਕਸੀਮ ਕੀਤਾ ਜਾਏਗਾ। ਬੇਟੇ ਨੂੰ ਬੇਟੀਆਂ ਤੇ ਕੋਈ ਫੌਕੀਅਤ ਹਾਸਿਲ ਨਹੀਂ ਹੁੰਦੀ। ਤੇ ਜੇ ਮੁਤਵੱਫੀ ਦੀ ਕੋਈ ਔਲਾਦ ਨਾ ਹੋਵੇ ਤੇ ਸਿਰਫ ਬੀਵੀ ਤੇ ਰਿਸ਼ਤੇਦਾਰ ਹੋਵਨ ਫਿਰ? ਤੇ ਇਹ ਦੂਸਰੀ ਸੂਰਤ-ਏ-ਹਾਲ ਹੈ ਤੇ ਇਸ ਐਕਟ ਦੇ ਸੈਕਸ਼ਨ 33 ਦੇ ਤਹਿਤ ਬੇਵਾ ਨੂੰ 1/3 ਬਜਾਏ ਵਿਰਾਸਤ ਵਿੱਚ ਅੱਧਾ ਹਿੱਸਾ ਮਿਲਸੀ। ਹੋਰ ਬਾਕੀ ਆਧਾ ਸ਼ੌਹਰ ਤੇ ਘਰ ਵਾਲੇ ਜਿੱਦਾਂ ਕਿ ਮਾਂ, ਬਾਪ, ਭੈਣ, ਭਰਾ ਵਿੱਚ ਤਕਸੀਮ ਹੋਏਗਾ। ਜੇ ਮਰਨ ਵਾਲੀ ਔਰਤ ਹੈ ਤੇ ਆਦੀ ਵਿਰਾਸਤ ਸ਼ੌਹਰ ਤੇ ਬਾਕੀ ਆਦੀ ਔਰਤ ਦੇ ਖੂਨੀ ਰਿਸ਼ਤੇਦਾਰਾਂ ਵਿੱਚ ਬਰਾਬਰ ਤਕਸੀਮ ਹੋਏਗੀ। ਤੀਸਰੀ ਸੂਰਤ, ਮੁਤਵੱਫੀ ਦੀ ਕੋਈ ਔਲਾਦ ਤੇ ਰਿਸ਼ਤੇਦਾਰ ਨਾ ਹੋਣ, ਸਿਰਫ ਬੇਵਾ ਹੋਵੇ, ਮਤਲਬ ਸ਼ੌਹਰ ਦੇ ਮਾਂ, ਬਾਪ, ਭੈਣ, ਭਰਾ ਤੇ ਦੀਗਰ ਅਜ਼ੀਜ਼ੋ ਹਯਾਤ ਨਹੀਂ, ਤੇ ਫਿਰ ਕਾਨੂੰਨ ਦੇ ਮੁਤਾਬਿਕ ਸਾਰੀ ਵਿਰਾਸਤ ਬੇਵਾ ਨੂੰ ਮਿਲੇਗੀ। ਤੇ ਜੇ ਸਿਰਫ ਮੁਤਵੱਫੀ ਦੀ ਔਲਾਦ ਹੀ ਹੋਵੇ ਤੇ ਸਾਰੀ ਜਾਇਦਾਦ ਔਲਾਦ ਨੂੰ ਹੀ ਮਿਲੇਗੀ ਨਾ? ਬਿਲਕੁਲ ਠੀਕ। ਸੈਕਸ਼ਨ 33 ਦੇ ਹਿਸਾਬ ਨਾਲ ਅਗਰ ਮੁਤਵੱਫੀ ਪਿੱਛੇ ਸਿਰਫ ਔਲਾਦ ਹੋਏ ਤੇ ਤਾਂ ਚਾਹੇ ਬੇਟਾ ਹੋ ਜਾਂ ਬੇਟੀ, ਸਾਰੀ ਜਾਇਦਾਦ ਉਸ ਤੇ ਨਾ ਹੋਏਗੀ। ਤੇ ਜੇ ਇੱਕ ਤੋਂ ਜ਼ਿਆਦਾ ਔਲਾਦ ਹੋ ਤਾਂ ਜਾਇਦਾਦ ਸਾਰਿਆਂ ਵਿੱਚ ਬਰਾਬਰ ਤਕਸੀਮ ਹੋਏਗੀ। ਮੈਡਮ ਜੀ, ਤੁਸੀਂ ਦੱਸਿਆ ਕਿ ਵਾਲਿदैन ਤੀਸਰੀ ਕਿਸਮ ਦੇ ਹੱਕਦਾਰਾਂ ਵਿੱਚ ਸ਼ਾਮਿਲ ਨੇ, ਤੇ ਉਹਨਾਂ ਨੂੰ ਕਿਹੜੇ ਸੈਕਸ਼ਨ ਦੇ ਤਹਿਤ ਮਿਲਦਾ ਹੈ? ਮਾਂ-ਬਾਪ ਦੇ ਹੱਕ ਨੂੰ ਸੈਕਸ਼ਨ 46 ਦੇ ਮੁਤਾਬਿਕ ਵੇਖਿਆ ਜਾਵੇ ਤੇ ਮੁਤਵੱਫੀ ਦੀ ਨਾਂ ਤੇ ਕੋਈ ਬੇਵਾ ਹੋਵੇ, ਤੇ ਫਿਰ ਤੀਸਰੇ ਤਬਕੇ ਦੇ ਹੱਕਦਾਰ ਜਿਹਦੇ ਵਿੱਚ ਮਾਂ, ਬਾਪ, ਭੈਣ, ਭਰਾ ਸ਼ਾਮਿਲ ਹੁੰਦੇ ਨੇ, ਉਹਨਾਂ ਵਿੱਚ ਜਾਇਦਾਦ ਤਕਸੀਮ ਹੁੰਦੀ ਹੈ। ਮਿਸਾਲ ਲਈ ਜੇ ਤਾਂ ਮੁਤਵੱਫੀ ਔਲਾਦ ਦੀ ਬੇਵਾ ਦੇ ਨਾਲ ਬਾਪ ਤੇ ਭੈਣ, ਭਰਾ ਵੀ ਨਹੀਂ ਤੇ ਸਾਰੀ ਜਾਇਦਾਦ ਮਾਂ ਨੂੰ ਮਿਲੇਗੀ। ਇੱਕ ਆਖਰੀ ਸਵਾਲ, क्या किसी ਨੂੰ ਜਾਇਦਾਦ ਤੋਂ ਵਕਫ ਕਰ ਦਿੱਤਾ ਜਾਵੇ ਤੇ ਉਸ ਦਾ ਕੋਈ ਕਾਨੂੰਨੀ ਹੱਕ ਬਣਦਾ ਹੈ ਜਾਂ ਨਹੀਂ? ਮੁਸਲਿਮ ਕਾਨੂੰਨ ਦੀ ਤਰ੍ਹਾਂ ਮਸੀਹ ਕਾਨੂੰਨ ਵਿੱਚ ਅਕਨਾਮੇ ਦਾ ਕੋਈ ਤਸੱਵੁਰ ਨਹੀਂ ਹੈ, ਯਾਨੀ ਕਿ ਮਰਨ ਵਾਲੇ ਵਰਸਾ ਨੂੰ ਜਾਇਦਾਦ ਨੂੰ ਅਕ ਨਹੀਂ ਕਰ ਸਕਦਾ। ਇਹ ਔਰਤਾਂ ਨੂੰ ਡਰਾਉਣ ਦਾ ਤਰੀਕਾ ਹੈ ਤੇ ਬਦਕਿਸਮਤੀ ਨਾਲ ਕਾਨੂੰਨ ਦੀ ਲਾਇਲਮੀ ਦੀ ਵਜ੍ਹਾ ਤੋਂ ਅਕਸਰੀਅਤ ਲੋਕ ਡਰ ਜਾਂਦੇ ਨੇ, ਕਾਨੂੰਨੀ ਤਰੀਕੇ ਨਾਲ ਇਸ ਦਾ ਜਵਾਬ ਨਹੀਂ ਲੱਭਦੇ। ਜਿੱਥੇ ਮੁਸਲਮਾਨ ਕਾਨੂੰਨ ਵਿੱਚ ਵਸੀਅਤ ਦੀ ਹੱਦ 1/3 ਰੱਖੀ ਗਈ ਹੈ, ਈਸਾਈ ਕਾਨੂੰਨ ਪੂਰੀ ਜਾਇਦਾਦ ਨੂੰ ਵੀ ਵਸੀਅਤ ਕਰਨ ਦੀ ਇਜਾਜ਼ਤ ਦਿੰਦਾ ਹੈ। ਵਸੀਅਤ ਰਿਸ਼ਤੇਦਾਰਾਂ ਤੇ ਗੈਰ ਰਿਸ਼ਤੇਦਾਰਾਂ ਦੋਨਾਂ ਦੇ ਨਾਮ ਕੀਤੀ ਜਾ ਸਕਦੀ ਹੈ ਤੇ ਮਰਹੂਮ ਦੇ ਇੰਤਕਾਲ ਦੇ 6 ਮਹੀਨੇ ਦੇ ਅੰਦਰ ਤੁਹਾਨੂੰ ਵਸੀਅਤਨਾਮਾ ਮੁਸੱਦਿਕਾ ਲੈਣਾ ਬੇਹੱਦ ਜ਼ਰੂਰੀ ਹੈ। ਵਸੀਅਤਨਾਮਾ ਮੁਸੱਦਿਕਾ ਵਸੀਅਤ ਦੀ ਸਰਟੀਫਿਕੇਸ਼ਨ ਨੂੰ ਕਹਿੰਦੇ ਨੇ, ਜਿਹੜੀ ਵਸੀਅਤ ਦੇ ਦਰੁਸਤ ਹੋਣ ਦੀ ਤਸਦੀਕ ਕਰਦੀ ਹੈ। ਇਹ ਡਿਸਟ੍ਰਿਕਟ ਜੱਜ ਦੀ ਮਦਦ ਨਾਲ ਹਾਸਿਲ ਕੀਤੀ ਜਾ ਸਕਦੀ ਹੈ। ਮੋਨਾ, ਜੇ ਤੈਨੂੰ ਕਿਸੇ ਗੱਲ ਦੀ ਸਮਝ ਨਾ ਆ ਰਹੀ ਹੋਵੇ ਤੇ ਪੁੱਛ ਲੈ। ਜੀ ਫਾਦਰ, ਹਾਲੇ ਤੱਕ ਤੇ ਸਭ ਸਮਝ ਆ ਰਿਹਾ ਹੈ, ਮਗਰ ਬਾਅਦ ਵਿੱਚ ਕੋਈ ਸਵਾਲ ਹੋਵੇ ਤੇ ਬੇਟਾ ਤੁਸੀਂ ਬਿਲਾ ਝਿਜਕ ਮੇਰੇ ਨਾਲ ਰਾਬਤਾ ਕਰ ਸਕਦੇ ਹੋ। ਵੈਸੇ ਤੇ ਤੁਸੀਂ ਆਨਲਾਈਨ ਆਸਾਨੀ ਨਾਲ ਸੈਕਸ਼ਨ ਐਕਟ 1925 ਨੂੰ ਸਰਚ ਵੀ ਕਰ ਸਕਦੇ ਹੋ। ਇਸ ਦੇ ਸੈਕਸ਼ਨ 29 ਤੋਂ ਲੇਕਰ 49 ਨੂੰ ਗੌਰ ਨਾਲ ਪੜ੍ਹਿਆ ਵੇ। ਕਾਨੂੰਨੀ ਜ਼ਬਾਨ ਨੂੰ ਆਸਾਨ ਅਲਫਾਜ਼ ਵਿੱਚ ਸਮਝਣ ਲਈ ਤੁਸੀਂ ਸਿੰਧ ਲੀਗਲ ਐਡਵਾਈਜ਼ਰੀ ਕਾਲ ਸੈਂਟਰ ਵੀ ਕਾਲ ਕਰ ਸਕਦੇ ਹੋ। ਤੁਹਾਡਾ ਬਹੁਤ ਸ਼ੁਕਰੀਆ। ਚਲੋ ਫਿਰ ਇੱਕ ਵਾਰੀ ਦੱਸੋ ਕਿ ਕੀ ਸਮਝ ਆਇਆ, ਸਾਨੂੰ ਵੀ ਤੇ ਪਤਾ ਚੱਲੇ ਕਿ ਤੈਨੂੰ ਕਿੰਨਾ ਸਮਝ ਆਇਆ। ਜੀ, ਵਰਸਾਂ ਦੀਆਂ 3 ਕਿਸਮਾਂ ਨੇ, ਜਿਹਦੇ ਵਿੱਚ ਸ਼ਰੀਕੇ ਹਯਾਤ, ਸਗੀ ਔਲਾਦ ਤੇ ਕਰੀਬੀ ਰਿਸ਼ਤੇਦਾਰ ਹੁੰਦੇ ਨੇ। ਜੇ ਮਰਹੂਮ ਦੀ ਬੇਵਾ ਦੇ ਇਲਾਵਾ ਇੱਕ ਬੇਟੀ ਤੇ ਬੇਟਾ ਹੋਵੇ, ਬੇਵਾ ਦਾ ਹਿੱਸਾ ਨਿਕਾਲ ਕੇ ਬੇਟੀ ਤੇ ਬੇਟੇ ਨੂੰ ਬਰਾਬਰ ਹਿੱਸਾ ਮਿਲੂਗਾ। ਵਸੀਅਤ ਤੋਂ ਆਗ ਕਰਨ ਦੀ ਕੋਈ ਕਾਨੂੰਨੀ ਹੈਸੀਅਤ ਨਹੀਂ ਤੇ ਜਿਹੜਾ ਹਿੱਸਾ ਕਾਨੂੰਨਨ ਹੈ ਉਹ ਜ਼ਰੂਰ ਮਿਲੂਗਾ। ਸ਼ਾਬਾਸ਼। ਲੇਕਿਨ ਗਜ਼ਾਲਾ ਸਾਹਿਬਾ, ਕਾਨੂੰਨ ਤਾਂ ਕੁੜੀਆਂ ਤੇ ਔਰਤਾਂ ਨੂੰ ਬਰਾਬਰ ਹਿੱਸੇ ਦੀ ਗੱਲ ਕਰ ਰਿਹਾ ਹੈ, ਲੇਕਿਨ ਅਕਸਰੀਅਤ ਔਰਤਾਂ ਨੂੰ ਤੇ ਪਤਾ ਹੀ ਨਹੀਂ ਕਿ ਕਾਨੂੰਨ ਉਹਨਾਂ ਨੂੰ ਹੱਕ ਦਿੰਦਾ ਹੈ।
ਮੈਂ ਆਪਣੀ ਅੰਮੀ ਤੇ ਦਾਦੀ ਕੋਲ ਪੁੱਛਿਆ ਵੀ, ਲੇਕਿਨ ਉਹ ਮੈਨੂੰ ਕੁਝ ਦੱਸ ਹੀ ਨਹੀਂ ਪਾਏ। ਬੇਟਾ, ਇਹ ਸਾਡੇ ਮਾਸ਼ਰੇ ਦੀ ਕੁਝ ਖਰਾਬੀਆਂ ਨੇ, ਜਿੱਥੇ ਔਰਤਾਂ ਆਪਣਾ ਬੁਨਿਆਦੀ ਹੱਕ ਮੰਗਣ ਦੀ ਗੱਲ ਤੇ ਦੂਰ ਉਸ ਦੀ ਮਾਲੂਮਾਤ ਵੀ ਨਹੀਂ ਰੱਖਦੀਆਂ ਨੇ। ਲੇਕਿਨ ਅੱਜ ਤੁਹਾਡੇ ਜਵਾਬ ਦੇ ਕਰ ਅਹਿਸਾਸ ਹੋਇਆ ਹੈ ਕਿ ਇਹ ਮਾਸ਼ਰਾ ਬਿਹਤਰੀ ਦੀ ਤਰਫ ਟੁਰ ਪਿਆ। ਤੁਹਾਡੀ ਤਰ੍ਹਾਂ ਹੋਰ ਬੱਚੀਆਂ ਵੀ ਆਪਣੇ ਹੱਕ ਦੀ ਤਾਲੀਮ ਹਾਸਿਲ ਕਰਨ ਤੇ ਔਰਤਾਂ ਦੇ ਮਸਾਇਲ ਕਮ ਹੋ ਸਕਦੇ ਨੇ। ਸ਼ਊਰ ਆ ਗਿਆ, ਹੁਣ ਦੌਰ ਵੀ ਬਦਲੇਗਾ। ਸਭ ਵੇਖਦੇ ਰਹਿਣਾ, ਇਹ ਦਸਤੂਰ ਵੀ ਬਦਲੇਗਾ। ਮੇਰੇ ਦੇਸ਼ ਦੀ ਮਿਹਨਤੀ ਤੇ ਜਫਾਕਸ਼ ਲੜਕੀਓ, ਆਗੇ बढ़ो ਕਿ ਹੁਣ ਹਾਕਿਮੋ ਮਨਸ਼ੂਰ ਬਦਲੇਗਾ। ਖੁਸ਼ ਰਹਿ ਪੁੱਤਰ, ਤੇ ਦੂਸਰਿਆਂ ਨੂੰ ਵੀ ਆਪਣੇ ਵਰਗਾ ਜਜ਼ਬਾ ਦੇਈਂ ਕਿ ਉਹ ਆਪਣੇ ਹੱਕ ਦੇ ਬਾਰੇ ਵਿੱਚ ਜੁਸਤਜੂ ਕਰਨ ਤੇ ਉਹਨੂੰ ਜਾਣਨ। ਬਹੁਤ ਸ਼ੁਕਰੀਆ ਤੁਹਾਡਾ, ਇੰਨੀ ਆਸਾਨੀ ਨਾਲ ਸਭ ਸਮਝ ਆ ਗਿਆ ਹੈ। ਮੈਂ ਹੁਣੀ ਜਾ ਕੇ ਅੰਮੀ ਨੂੰ ਸਾਰਾ ਸਮਝਾਵਾਂਗੀ ਤੇ ਆਪਣੇ ਦੋਸਤਾਂ ਨੂੰ ਵੀ ਸਭ ਦੱਸਾਂਗੀ। ਸਿੰਧ ਲੀਗਲ ਐਡਵਾਈਜ਼ਰੀ ਕਾਲ ਸੈਂਟਰ ਸਿੰਧ ਗਵਰਨਮੈਂਟ ਦੇ ਲਾਅ ਡਿਪਾਰਟਮੈਂਟ ਦੀ ਸ਼ਰਾਕਤ ਨਾਲ ਚਲਾਇਆ ਜਾਂਦਾ ਹੈ। ਵਿਰਾਸਤੀ ਹਕੂਕ ਦੇ ਹਵਾਲੇ ਨਾਲ ਮੁਫਤ ਕਾਨੂੰਨੀ ਮਸ਼ਵਰੇ ਲਈ ਸਿੰਧ ਲੀਗਲ ਐਡਵਾਈਜ਼ਰੀ ਕਾਲ ਸੈਂਟਰ ਨੂੰ 0800 708006 ਤੇ ਕਾਲ ਕਰੋ।